ਹਾਂਜੀ ਭਾਜੀ, ਮੈਂ ਇੱਥੋਂ ਕੈਨੇਡਾ ਤੋਂ ਬਰੈਂਪਟਨ ਤੋਂ ਬੋਲਦਾ ਸੀ, ਹੈ ਨਾ। ਹਾਂਜੀ ਭਾਜੀ, ਸਾਡੇ ਇੱਥੇ ਜਿਹੜੇ ਡੀਲਰਾਂ ਦੀ ਗੱਲ ਕਰਨੀ ਚਾਹੁੰਦਾ ਮੈਂ, ਇੱਕ ਨਵਾਂ ਫਰੋਡ ਇੱਥੇ ਸਾਹਮਣੇ ਆਇਆ ਜੀ। ਕਾਫੀ ਮੁੰਡੇ, 3-4 ਮੁੰਡੇ ਆਏ ਆ ਤੇ ਮੀਡੀਆ ਤੇ ਵੀ ਆਏ, ਇੱਕ ਦੋ ਉਹਨਾਂ ਚੋਂ ਨਾ। ਸਾਡੇ ਡੀਲਰ ਪਤਾ ਕੀ ਕਰਦੇ ਜੀ, ਤੁਹਾਡੇ ਤੇ USA ਤੋਂ ਟਰੱਕ ਲੈ ਜਾਂਦੇ, 13 ਲੱਖ ਮੀਲ ਚੱਲਿਆ, 14 ਲੱਖ, ਉਹਦਾ ਮੀਟਰ ਪਿੱਛੇ ਕਰਕੇ 5 ਲੱਖ 6 ਲੱਖ ਦੇ ਵੇਚੀ ਜਾਂਦੇ ਆ ਜੀ। ਤੇ ਸਾਡੇ ਇੱਥੇ ਉਹ ਚੀਜ਼ ਦੀ ਕੋਈ ਸੁਣਵਾਈ ਹੈ ਨਹੀਂ। ਜਦੋਂ ਉਹ USA ਨਾਲ ਸੰਪਰਕ ਕਰਦੇ ਆ, ਤੁਹਾਡੇ ਇੱਥੇ ਜਿੱਥੋਂ ਟਰੱਕ ਜਾਂਦਾ ਉਹ ਉਹਨਾਂ ਨੂੰ ਕੁਛ ਨਹੀਂ ਦੱਸਦੇ ਜੀ। ਇਹਦੇ ਬਾਰੇ ਰਮਨ ਭਾਜੀ ਕੋਲ ਹੈਗੀ ਕੋਈ ਜਾਣਕਾਰੀ, ਇਹਦੇ ਲਈ ਕੀ ਕੀਤਾ ਜਾਵੇ? ਤੇ ਕੋਰਟ 'ਚ ਸਾਡੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਠੀਕ ਹੈ ਜੀ। ਅਸੀਂ ਵੱਧ ਤੋਂ ਵੱਧ ਇਹੋ ਹੀ ਕਹਿ ਸਕਦੇ ਕਿ ਪੁਲਿਸ ਕੋਲ ਜਾਇਆ ਜਾ ਸਕਦਾ, ਕੋਰਟ ਕੋਲ, ਕਿਉਂਕਿ ਇਹ ਤਾਂ ਸਿੱਧਾ ਹੀ ਫਰੋਡ ਹੈਗਾ ਆ ਇਹ। ਆਈ ਡੋਂਟ ਨੋ ਕਿ ਕੋਰਟ ਦੇ ਵਿੱਚ ਜਾਂ ਪੁਲਿਸ ਦੇ ਕੋਲ ਕੋਈ ਸੁਣਵਾਈ ਕਿਉਂ ਨਹੀਂ ਹੈਗੀ। ਆਈ ਰੀਅਲੀ, ਮੈਨੂੰ ਕਿਉਂਕਿ ਉਹਦਾ ਕੈਨੇਡੀਅਨ ਲਾਜ਼ ਦਾ ਜ਼ਿਆਦਾ ਪਤਾ ਨਹੀਂ ਹੈਗਾ, ਪਰ ਡੈਫੀਨੇਟਲੀ ਇਹ ਤਾਂ ਸਿੱਧਾ ਜਿਹੜਾ ਫਰੋਡ ਹੈਗਾ ਆ ਡੀਲਰਸ਼ਿਪ। ਇੱਥੇ ਰਮਨ ਜੀ ਇਹ ਦੱਸ ਦਿਓ, ਜਾਂ ਜਿਹੜਾ ਕੋਈ ਟਰੱਕ ਖਰੀਦਣ ਵਾਲਾ ਆ, ਮੀਟਰ ਟੈਂਪਰਿੰਗ ਹੋਈ ਆ, ਉਹਦਾ ਕਿੱਦਾਂ ਪਤਾ ਲੱਗਦਾ? ਔਰ ਮੈਂ ਐਗਜ਼ੈਕਟਲੀ ਤੇ ਨਹੀਂ ਦੱਸ ਸਕਦਾ ਕਿ ਕਿਸ ਤਰ੍ਹਾਂ ਪਤਾ ਲੱਗਦਾ ਹੈਗਾ, ਕਿਉਂਕਿ ਤੁਹਾਡੇ ਆਵਰਸ ਜਿਹੜੇ ਚੱਲੇ ਹੁੰਦੇ ਆ, ਇੰਜਨ ਆਵਰਸ ਚੱਲੇ ਹੁੰਦੇ ਆ, ਤੇ ਮੀਟਰ ਜਿਹੜਾ ਆਪਣਾ ਮਾਈਲਸ ਚੱਲੇ ਹੁੰਦੇ ਆ, ਉਹਨਾਂ ਦੀ ਕੈਲਕੂਲੇਸ਼ਨ ਦੇ ਨਾਲ ਪਤਾ ਲੱਗ ਜਾਂਦਾ ਕਿ ਕਈ ਵਾਰੀ ਐਕਸੈਸਿਵ ਜਿਹੜੇ ਮਾਈਲਸ ਆ ਉਹ ਹੋਏ ਆ, ਜਾਂ ਕਿਸ ਤਰ੍ਹਾਂ ਹੈਗਾ। ਜਾਂ ਜੇ ਤੁਹਾਡਾ ਮੰਨ ਲਓ ਮਾਈਲਸ ਘੱਟ ਚੱਲੇ ਆ, ਇੰਜਨ ਆਵਰ ਬਹੁਤ ਜ਼ਿਆਦਾ ਚੱਲੇ ਆ, ਸੋ ਕਈ ਜਿਹੜੇ ਕ੍ਰਾਈਟੇਰੀਆ ਹੁੰਦੇ ਆ। ਮੈਂ ਐਕਚੁਅਲੀ ਰਿਕੁਐਸਟ ਕਰੂੰਗਾ ਕਿਸੇ ਨੂੰ ਵੀ ਜੇ ਕੋਈ ਜਾਣਦਾ ਹੋਵੇ ਤਾਂ ਪਲੀਜ਼ ਸਾਨੂੰ ਇੱਕ ਵਾਰੀ ਕਾਲ ਕਰਕੇ। ਕੋਈ ਮਕੈਨਿਕ ਆ, ਉਹਨੂੰ ਪਤਾ ਹੈ ਵੀ ਕਿੱਦਾਂ ਦੇਖ ਸਕਦੇ ਆ। ਕਿਉਂਕਿ ਮੈਂ ਮਕੈਨਿਕ ਨਹੀਂ ਹੈਗਾ ਔਰ ਮੈਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਕਿਸ ਤਰ੍ਹਾਂ ਪਤਾ ਲੱਗਦਾ, ਪਰ ਡੈਫੀਨੇਟਲੀ ਜੇ ਕਿਸੇ ਨੂੰ ਪਤਾ ਹੈਗਾ ਤਾਂ ਜ਼ਰੂਰ ਸਾਨੂੰ ਕਾਲ ਕਰਕੇ ਦੱਸਿਓ। ਇੰਜਨ ਆਵਰ ਜ਼ਰੂਰ ਚੈੱਕ ਕਰਨਾ ਜੀ। ਪਰ ਇਹ ਡੈਫੀਨੇਟਲੀ ਫਰਾਡ ਹੈ ਰਾਜਕਰਨ। ਹਾਂਜੀ, ਨਹੀਂ ਇਹ ਤਾਂ ਸ਼ਰੇਆਮ ਆ, ਇਹ ਤਾਂ ਫੈਡਰਲ ਜਿਹੜਾ ਹੈਗਾ ਆ। ਤੁਸੀਂ ਇੱਥੇ ਇਹੀ ਹੈ ਨਾ ਵੀ ਜਿੱਦਾਂ ਇੱਧਰੋਂ ਕਾਰਾਂ ਲੈ ਕੇ ਉਧਰ ਸਾਊਥ ਅਫਰੀਕਾ ਨੂੰ ਲੈ ਜਾਂਦੇ ਆ। ਆਹੋ, ਤੇ ਨਾਈਜੀਰੀਆ 'ਚ ਕਿੰਨੀਆਂ ਵਿਕੀਆਂ, ਕੈਨੇਡਾ ਦੀਆਂ ਗੱਡੀਆਂ ਜਿਹੜੀਆਂ ਅਫਰੀਕਾ 'ਚ ਲੱਭਣ ਡਈਆਂ ਸੀਗੀਆਂ। ਇਹ ਤਾਂ ਬਹੁਤ ਉੱਥੇ ਚੱਲ ਰਿਹਾ ਕੰਮ। ਇਹਨਾਂ ਨੂੰ ਨਾ ਜਿਹੜਾ ਨੈਸ਼ਨਲ ਮੀਡੀਆ ਆ, ਗਲੋਬ ਐਂਡ ਮੇਲ, ਟੋਰਾਂਟੋ ਸਟਾਰ, ਇਦਾਂ ਦੇ ਜਿਹੜੇ ਨਿਊਜ਼ ਪੇਪਰ ਆ ਜਾਂ ਉੱਥੇ ਦੇ ਚੈਨਲ ਆ, CBC ਵਗੈਰਾ, ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਵੀ ਆਹ ਕੁਛ ਹੋ ਰਿਹਾ ਹੈ, ਉਹ ਕਰੂਗੇ ਇਨਵੈਸਟੀਗੇਟਿਵ ਸਟੋਰੀ। ਟੈਕਸਟ ਆਇਆ ਹੈਗਾ ਰਾਜਕਰਨ ਵੀ ਇਹਦਾ ਜਿਹੜਾ ਹੈਗਾ ਆਪਣਾ ਇਹੋ ਜਿਹਾ ਜਿਹੜਾ ਮਸਲਾ ਹੈਗਾ, ਉਹ ਤੁਸੀਂ DMV ਜਿਹੜੀ ਤੁਹਾਡੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਹੈਗਾ, ਉਹਨਾਂ ਨੂੰ ਰਿਪੋਰਟ ਕਰ ਸਕਦੇ, ਕਿਉਂਕਿ ਡੀਲਰ ਲਾਇਸੈਂਸ ਜਿਹੜਾ DMV ਇਸ਼ੂ ਕਰਦਾ ਹੈਗਾ। ਠੀਕ ਹੈ ਜੀ, ਥੈਂਕ ਯੂ ਗੁਰਜੀਤ ਜੀ, ਮਿਹਰਬਾਨੀ, ਧੰਨਵਾਦ ਜੀ, ਧੰਨਵਾਦ। ਬਾਕੀ ਜੇ ਕਿਸੇ ਦੇ ਕੋਲ ਹੋਵੇ, ਜਦੋਂ ਤੁਸੀਂ ਪ੍ਰੀ ਬਾਇੰਗ ਇਨਸਪੈਕਸ਼ਨ ਕਰਦੇ ਹੋ, ਉਹਦੇ ਵਿੱਚ ਆ ਕਿੱਦਾਂ ਦੇਖਣਾ ਆ ਇੰਜਨ ਐਵਰਸ, ਉਹ ਜੇ ਇਹ ਮੀਟਰ ਪਿੱਛੇ ਕਰ ਲੈਂਦੇ, ਹੋ ਸਕਦਾ ਇੰਜਨ ਆਵਰ ਵੀ ਪਿੱਛੇ ਕਰ ਲੈਂਦੇ ਹੋਣ। ਉਹ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਮਾਈਲੇਜ ਆ, ਮਾਈਲੇਜ ਕੈਨ ਬੀ ਚੈੱਕ ਥਰੂ ਸਰਵਿਸ ਰੈਕਡ ਆਫ ਡੀਲਰਸ਼ਿਪ। ਸੋ ਪਰ ਡੀਲਰਸ਼ਿਪ ਜਦੋਂ ਚੋਰੀ ਦਾ ਵੇਚ ਰਹੀ ਹੈ ਤਾਂ ਫਿਰ ਡੀਲਰਸ਼ਿਪ ਨੇ ਰੈਕਡ ਥੋੜੀ ਦੇਣਾ ਹੈ। ਹਾਂ, ਇਹ ਆ ਵੀ ਕਿੱਥੋਂ ਆਇਆ, ਕਿੱਥੋਂ ਤੁਰਿਆ। ਇਹ ਕੰਮ ਔਖਾ, ਨਾਲੇ ਦੂਜੇ ਮੁਲਕ ਦੇ ਵਿੱਚ ਜਾ ਕੇ ਜਦੋਂ ਵੇਚ ਰਹੇ, ਉਦੋਂ ਤੱਕ ਹੋਰ ਵੀ ਕੰਮ ਲਿਮਿਟਡ ਜਿਹੜਾ ਉਹ ਬਣ ਜਾਂਦਾ ਹੈ। ਰਾਜਕਰਨ ਇੱਕ ਹੋਰ ਜਿਹੜੀ ਨਿਊਜ਼ ਆ ਉਹ ਮੈਂ ਸਾਂਝੀ ਕਰਨੀ ਚਾਹੁੰਦਾ। ਟੈਕਸ ਮੈਸੇजेस ਸਕੈਮਰਸ ਦੇ ਆ ਰਹੇ ਬਹੁਤ ਜ਼ਿਆਦਾ। ਠੀਕ ਹੈ। ਮਲਟੀਪਲ ਸਟੇਟਸ ਦੇ ਵਿੱਚ ਜਿਹੜੀ ਟੋਲ ਪੇਮੈਂਟ ਹੈਗੀ ਆ ਤੁਹਾਡੀ, ਉਹਨੂੰ ਅਵੋਇਡ ਕਰਨ ਲਈ ਉਹਦੇ ਮਤਲਬ ਕਿ ਤੁਹਾਨੂੰ ਕਹਿੰਦੇ ਆ ਵੀ ਤੁਹਾਨੂੰ ਇੰਨੇ ਟੋਲ ਪੇਮੈਂਟ ਜਿੰਦੀ ਉਹਦੀ ਪੈਨਲਟੀਜ਼ ਅਵੋਇਡ ਕਰਨ ਲਈ, ਸੋ ਇੰਨੇ ਪੈਸੇ ਜਿਹੜੇ ਆ ਤੁਹਾਨੂੰ ਰਾਈਟ ਵੇ ਪੇ ਕਰਨ ਦੀ ਲੋੜ ਹੈਗੀ ਆ। ਸੋ ਇਹ ਜਿਹੜੀ FBI ਹੈਗੀ ਆ ਉਹ ਅਨਾਊਂਸ ਕਰ ਰਹੀ ਹੈਗੀ ਆ ਕਿ ਇਹ ਰੈਂਡਮਲੀ ਸੈੱਲ ਫੋਨ ਦੇ ਉੱਤੇ ਮੈਸੇਜ ਆਉਂਦੇ ਆ ਕਿ ਜਿਹੜੇ ਤੁਹਾਡੇ ਓਹਾਇਓ ਟਰਨਪਾਈਕ ਦੇ ਜਿਹੜੇ 5 ਲੱਖ ਦੇ ਕਰੀਬ ਅਲਰਟਸ ਆਏ ਹੈਗੇ ਕਸਟਮਰਸ ਨੂੰ ਕਿ ਜਿਹੜੇ ਈਜ਼ੀ ਪਾਸ ਹੈਗੇ ਆ ਉਹ ਵੀਆ ਟੈਕਸਟ ਤੁਸੀਂ ਪੇ ਕਰ ਸਕਦੇ ਆ। ਸੋ ਬੇਸਿਕਲੀ ਇਹ ਸਾਰੀ ਜਿਹੜੀ ਚੀਜ਼ ਆ ਇਹ ਇੱਕ ਫਰਾਡ ਹੈਗੀ ਆ, ਸਕੈਮ ਹੈਗਾ। ਸੋ ਪਲੀਜ਼ ਜੇ ਤੁਹਾਨੂੰ ਇੱਦਾਂ ਦਾ ਕੋਈ ਮੈਸੇਜ ਆਉਂਦਾ ਹੈਗਾ, ਕੋਈ ਵੀ ਟਰਨ ਬਾਈਕ ਤੇ ਜਿਹੜੇ ਟੋਲਸ ਹੈਗੇ ਜਾਂ ਕੁਛ ਵੀ ਹੈਗਾ, ਇੱਦਾਂ ਦਾ ਵੀਆ ਫੋਨ ਪੇ ਕਰਨ ਦੀ ਗੱਲ ਆਉਂਦੀ ਆ ਤਾਂ ਉਸ ਤੋਂ ਧਿਆਨ ਲਓ, ਉਹ ਬਿਲਕੁਲ ਸਕੈਮ ਹੈਗਾ ਇਸ ਵੇਲੇ। ਰਾਜਕਰਨ ਇੱਕ ਹੋਰ ਮੈਨੂੰ ਕੱਲ ਕਾਲ ਆਈ ਹੈਗੀ ਆ ਜਿਹਦੇ ਵਿੱਚ ਨੇ ਖਬਰ ਸਾਂਝੀ ਕੀਤੀ ਸੀਗੀ ਕਿ ਜਿਹੜਾ I-40 ਹੈਗਾ ਆ ਐਰੀਜ਼ੋਨਾ, ਨਿਊ ਮੈਕਸੀਕੋ, ਇਹਦੇ ਇਸ ਸਟ੍ਰੈਚ ਦੇ ਉੱਤੇ ਇੱਥੇ ਕਾਫੀ ਟਰੱਕ ਜਿਹੜੇ ਆ ਜਿਹੜੇ LA ਦੇ ਹੈਗੇ ਆ ਟਰੱਕ, ਆਪਣੇ LA ਏਰੀਏ ਤੋਂ, ਉਹਨਾਂ ਦੇ ਟਰੱਕਾਂ ਦੇ ਵਿੱਚ ਰਾਤ ਨੂੰ ਸੁੱਤੇ ਪਿਆਂ ਦੇ ਜਿੱਦਾਂ ਡੀਜ਼ਲ ਵਾਲੇ ਟੈਂਕਾਂ ਦੇ ਵਿੱਚ ਪਾਣੀ ਤੇ ਰੀਫਰ ਦੇ ਡੀਜ਼ਲ ਟੈਂਕ ਦੇ ਵਿੱਚ ਜਿਹੜੀ ਆ ਉਹ ਆਪਣੀ ਕੀ ਕਹਿੰਦੇ ਹੁੰਦੇ ਆ ਦੂਜੀ ਸਪਰੇ ਜਿਹੜੀ ਆ
ਮੈਨੂੰ ਨਾ ਹੁਣ ਦਿਮਾਗ 'ਚ ਨਹੀਂ ਆ ਰਿਹਾ, ਪਰ ਉਹ ਪਾ ਜਾਂਦੇ ਆ ਤੇ ਉਹਦੇ ਨਾਲ ਜਿਹੜੀ ਆ ਤੁਹਾਡੀ ਜਿਹੜਾ ਟਰੱਕ ਹੈਗਾ ਆ ਉਹ 2-4 ਮੀਲ ਦੇ ਵਿੱਚ ਜਾ ਕੇ ਬੰਦ ਹੋ ਜਾਂਦਾ ਤੇ ਹਜ਼ਾਰਾਂ ਲੱਖਾਂ ਡਾਲਰ ਜਿਹੜੇ ਹਜ਼ਾਰਾਂ ਡਾਲਰ ਦਾ ਜਿਹੜਾ ਬਿੱਲ ਬਣ ਰਿਹਾ ਹੈਗਾ ਉਹਦੇ ਵਿੱਚ ਕੀ ਉਹਨਾਂ ਨੂੰ ਕਲੀਨ ਅਪ ਕਰਾਉਣ ਦਾ, ਕਈ ਇੰਜਣ ਵੀ ਬਿਲਕੁਲ ਖਰਾਬ ਹੋ ਚੁੱਕੇ ਆ। ਔਰ ਇਹ ਚੀਜ਼ ਦਾ ਧਿਆਨ ਰੱਖੋ। ਸੋ ਫਿਊਲ ਟੈਂਕ 'ਚ ਪਾ ਜਾਂਦੇ ਆ? ਹਾਂਜੀ, ਫਿਊਲ ਟੈਂਕ ਦੇ ਵਿੱਚ ਪਾਣੀ ਜਾਂ ਫਿਊਲ ਟੈਂਕ ਦੇ ਵਿੱਚ ਆਪਣੀ ਕੋਈ ਸਬਜੈਕਟ ਪਾ ਜਾਂਦੇ ਜਿਹੜਾ ਕਿ ਉਹਨੂੰ ਜਾਮ ਕਰ ਦਿੰਦਾ ਜਾਂ ਬੰਦ ਕਰ ਦਿੰਦਾ ਆ। ਕਈਆਂ ਨੇ ਉਹਨਾਂ ਨੇ ਟਰੱਕ ਟੋ ਕਰਕੇ ਕੈਲੀਫੋਰਨੀਆ ਲਿਆਂਦੇ ਆ, ਕਈਆਂ ਨੇ ਫੀਨਿਕਸ ਲੈ ਕੇ ਗਏ ਆ, ਐਲਬਕਰਕੀ ਲੈ ਕੇ ਗਏ ਆ, ਔਰ ਉੱਥੇ ਜਾ ਕੇ ਫਿਰ ਹਜ਼ਾਰਾਂ ਦੇ ਵਿੱਚ ਉਹਨਾਂ ਦਾ ਬਿੱਲ ਬਣ ਰਿਹਾ ਹੈਗਾ। ਸੋ ਧਿਆਨ ਰੱਖੋ, ਜੇ ਤੁਸੀਂ ਇਸ ਸਟ੍ਰੈਚ ਤੇ ਹੈਗੇ I-40 ਦੇ ਉੱਤੇ ਇੱਕ ਨਵਾਂ ਪਾਇਲਟ ਬਣਿਆ ਹੈਗਾ ਮੇਰੇ ਖਿਆਲ ਐਗਜ਼ਿਟ 23 ਤੇ ਉੱਥੇ ਕਾਫੀ ਕੁਛ ਵਾਪਰ ਰਿਹਾ ਹੈਗਾ। ਜੇ ਹੋਰ ਵੀ ਕਿਸੇ ਦਾ ਨਾਲ ਏਦਾਂ ਦੀ ਕੋਈ ਚੀਜ਼ ਵਾਪਰੀ ਹੈਗੀ ਆ ਤੇ ਇਕੱਠੇ ਹੋ ਤਾਂ ਕਿ ਏਦਾਂ ਦੀਆਂ ਚੀਜ਼ਾਂ ਨੂੰ ਤੁਸੀਂ ਰੀਚ ਆਊਟ ਕਰ ਸਕਦੇ ਆਪਾਂ, ਕਿਉਂਕਿ ਉਹਨਾਂ ਨੇ ਪਾਇਲਟ ਦੇ ਮੈਨੇਜਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਜਿਹੜੇ ਟਰੱਕ ਸੀਗੇ ਉਹਨਾਂ ਨੇ ਕਿਹਾ ਕਿ ਤੁਹਾਡੇ ਟਰੱਕ ਜਿਹੜੇ ਕੈਮਰਾਜ਼ ਦੀ ਰੇਂਜ ਤੋਂ ਬਾਹਰ ਹੈਗੇ ਆ, ਸੋ ਪ੍ਰੀਮਰ ਚੈੱਕ ਨਹੀਂ ਕਰ ਸਕਦੇ ਹੈਗੇ। ਤੇ ਬਾਕੀ ਹੋਰ ਵੀ ਟੈਕਸ ਆ ਰਹੇ ਹੈਗੇ ਜਿਸ 'ਚ ਦੱਸਿਆ ਜਾ ਰਿਹਾ ਕਿ ਸ਼ੂਗਰ ਵਗੈਰਾ ਵੀ ਟੈਂਕਸ ਦੇ ਵਿੱਚ ਪਾ ਦਿੰਦੇ ਆ। ਸੋ ਇਹ ਜਿਹੜੀ ਚੀਜ਼ਾਂ ਹੈਗੀਆਂ ਮੇਰੇ ਖਿਆਲ ਜੇ ਤਾਂ ਕੋਈ ਆਪਣਾ ਹੀ ਇੰਡੀਅਨ ਕਰ ਰਿਹਾ ਹੈਗਾ ਤਾਂ ਸ਼ਰਮ ਦੀ ਗੱਲ ਹੈਗੀ ਬਹੁਤ ਜ਼ਿਆਦਾ ਵੀ ਕੀ ਤੁਸੀਂ ਇਹਦੇ ਵਿੱਚ ਅਚੀਵ ਕਰਨਾ ਚਾਹੁੰਦੇ ਆ, ਕੀ ਤੁਸੀਂ ਇਹਦੇ ਵਿੱਚ ਸਾਬਿਤ ਕਰਨਾ ਚਾਹੁੰਦੇ ਆ। ਤੇ ਜੇ ਕੋਈ ਬਾਹਰਲਾ ਕਰ ਰਿਹਾ ਹੈਗਾ ਤਾਂ ਡੈਫੀਨੇਟਲੀ ਉਹਦੇ ਲਈ ਆਪਾਂ ਕੋਸ਼ਿਸ਼ ਕਰਨੀ ਚਾਹੀਦੀ ਇਕੱਠੇ ਹੋ ਕੇ ਇਹਦੇ ਤੇ ਫਾਈਟ ਕਰਨ ਦੀ।